SGPC reached out to Sikh families of Amupur village displaced by BJP government of Haryana. ਸਾਡੀ ਫੈਮਲੀਜ਼ ਪਾਕਿਸਤਾਨ ਤੋਂ ਮਾਈਗ੍ਰੇਟ ਕੀਤੀਆਂ ਔਰ ਅਸੀਂ ਇਸ ਥਾਂ ਦੇ ਉੱਤੇ ਆਮੂਪੁਰ ਪਿੰਡ 'ਚ ਪਿਛਲੇ 70 ਸਾਲਾਂ ਤੋਂ ਸੈਟਲ ਹੈ। ਪਰ ਅਚਾਨਕ 26 ਜੂਨ 2024 ਨੂੰ ਗਵਰਨਮੈਂਟ ਅਫੀਸ਼ੀਅਲ ਆਏ, ਉਹਨਾਂ ਨੇ ਪੁਲਿਸ ਫੋਰਸ ਸੱਤੀ ਔਰ ਬੁਲਡੋਜ਼ਰ ਦੇ ਨਾਲ ਜਿਹੜਾ ਇਹ ਸਾਨੂੰ ਸਾਡੇ ਘਰਾਂ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ। 70 ਸਾਲਾਂ ਤੋਂ ਜਿੱਥੇ ਉਹ ਆ ਕੇ ਵਿਚਾਰਿਆਂ ਨੇ ਆਪਣਾ ਪੈਨੀ ਜਿਹੜਾ ਉਹ ਪੈਸਾ ਜੋੜ ਕੇ ਆਪਣੇ ਘਰ ਬਣਾਏ ਨੇ, ਉਹ ਵਿਚਾਰੇ ਬਜ਼ੁਰਗ ਬਾਬੇ ਅੱਖਾਂ 'ਚ ਅਥਰੂ ਕਹਿੰਦੇ ਅਸੀਂ ਕੀ ਕਰਾਂਗੇ। ਕਹਿੰਦੇ ਨੁਕਸਾਨ ਕੀ ਜੀ, ਜੋ ਕੁਛ ਅਸੀਂ ਸਾਰੀ ਜ਼ਿੰਦਗੀ 'ਚ ਕਮਾਇਆ ਬਣਾਇਆ ਤੁਸੀਂ ਘਰ ਤੇ ਹੀ ਲਾਉਂਦੇ ਹੋ, ਉਹ ਸਾਰਾ ਉਹਨਾਂ ਨੇ ਬੁਲਡੋਜ਼ ਕਰਤਾ। ਔਰ ਬਹਾਨਾ ਇਹ ਲਾਇਆ ਗਿਆ ਕਿ ਜੀ ਇਹ ਜਿਹੜੇ ਘਰ ਨੇ ਇਹ ਪੰਚਾਇਤ ਦੀ ਜ਼ਮੀਨ 'ਚ ਬਣੇ ਹੋਏ ਨੇ। SGPC ਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਜਿਹੜੀ ਹੈ ਉਹ ਭਰੋਸਾ ਦਿਵਾਇਆ ਕਿ ਵੀ ਅਸੀਂ ਇਹ ਜਿਹੜੀ ਗਵਰਨਮੈਂਟ ਨੇ ਕੰਮ ਕੀਤਾ ਹੈ, ਬੁਲਿੰਗ ਕੀਤੀ ਹੈ ਔਰ ਰਿਪਰੈਸ਼ਨ ਕੀਤਾ ਹੈ, ਇਸ ਨੂੰ ਕੰਡੈਮ ਕਰਦੇ। ਔਰ ਉਹਨਾਂ ਨੇ ਮੌਕੇ ਦੇ ਉੱਤੇ ਹੀ ਚਾਰੋਂ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਜਿਹੜੇ ਨੇ ਉਹ ਚੈੱਕ ਵੀ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਚੈਲੰਜ ਕਰਾਂਗੇ। ਇਸ ਮੌਕੇ ਦੇ ਉੱਤੇ ਉਹਨਾਂ ਦੇ SGPC ਦੇ ਬੁਲਾਰੇ ਨੇ ਵੀ ਇਹ ਕਿਹਾ ਕਿ ਵੀ ਅਸੀਂ ਜਿੱਥੇ ਇਹਨਾਂ ਦੀ ਮਦਦ ਕੀਤੀ ਹੈ, ਉਹਨਾਂ ਨੇ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਕਿਹਾ ਕਿ ਹਰ ਲੈਵਲ ਤੇ ਇਹਨਾਂ ਦੀ ਮਦਦ ਕਰੋ, ਇਹਨਾਂ ਨੂੰ ਅਸੀਂ ਘਰ ਬਣਾ ਕੇ ਦੇਵਾਂਗੇ। ਔਰ ਇਹ ਜਿਹੜਾ ਹਿਊਮਨ ਰਾਈਟਸ ਦੀ ਸਟ੍ਰਿਕਟ ਵਾਇਓਲੇਸ਼ਨ ਕੀਤੀ ਹੈ, ਜਿਹੜੀ ਹਰਿਆਣਾ ਕਮੇਟੀ ਉਹਨਾਂ ਦੇ ਟੁੱਚਿਆਂ ਦੀ ਹੈ, ਉਹ ਕਹਿ ਰਹੇ ਨੇ ਜੀ ਅਸੀਂ ਜੇ ਢਾਹ ਦਿੱਤੇ ਕੋਈ ਨਹੀਂ, ਅਸੀਂ ਹਰਿਆਣਾ ਕਮੇਟੀ ਤੋਂ ਹੀ ਜਿਹੜਾ ਹਰਿਆਣਾ ਸਰਕਾਰ ਤੋਂ ਹੀ ਬਣਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ ਫਰ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜੁੜੇ। ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਅੱਜ 10 ਜੁਲਾਈ 2024 26 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਹੋਰਾਂ ਵੱਲੋਂ, ਜਿਹੜੇ ਕਿ ਸ਼ਹੀਦ ਸੁਰਜੀਤ ਸਿੰਘ ਸੇਖੋਂ ਜੀ ਦੇ ਵੱਡੇ ਭਰਾਤਾ ਨੇ। ਸੋ TV 84 ਦੇ ਪੱਕੇ ਖੈਰਖਵਾਹ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਆਪਣਾ ਸਿੱਖਾਂ ਦਾ ਕੌਮੀ ਕਾਰ ਖਾਲਿਸਤਾਨ ਲਈ ਦੀ ਜਿਹੜੀ ਪ੍ਰਾਪਤੀ ਲਈ ਵਚਨਬੱਧ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਰਿੰਦਰ ਸਿੰਘ ਸੇਖੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਹੁਣ ਜਿਹੜੇ ਸਿੱਖ ਕੌਮ ਦੇ ਖਿਲਾਫ ਵੀ ਉਹੀ ਢੰਗ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ 2014 ਤੋਂ ਮੁਸਲਮਾਨਾਂ ਦੇ ਖਿਲਾਫ ਵਰਤੇ ਜਾ ਰਹੇ ਨੇ। ਮੀਡੀਆ ਰਿਪੋਰਟਾਂ ਅਨੁਸਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਮੂਪੁਰ ਵਿੱਚ 4 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਇਹ ਸਿੱਖ ਪਰਿਵਾਰ ਪਿਛਲੇ 70 ਸਾਲਾਂ ਤੋਂ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸਨ।
26 ਜੂਨ 2024 ਨੂੰ ਬੀਜੇਪੀ ਦੀ ਸਰਕਾਰ ਨੇ ਇਹਨਾਂ ਘਰਾਂ ਤੇ ਬਲਡੋਜ਼ਰ ਜਿਹੜੇ ਨੇ ਉਹ ਚਲਾ ਦਿੱਤੇ ਨੇ ਔਰ ਬਹਾਨਾ ਇਹ ਬਣਾਇਆ ਗਿਆ ਹੈ ਕਿ ਇਹ ਪੰਚਾਇਤ ਦੀ ਜਿਹੜੀ ਹੈ ਜ਼ਮੀਨ ਤੇ ਬਣੇ ਹੋਏ ਸਨ। ਸੋ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਮੌਕੇ ਤੇ ਪਹੁੰਚਿਆ ਹੈ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਖਬਰ ਹੈ ਔਰ ਇਸ ਨੂੰ ਮੀਡੀਆ 'ਚੋਂ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਬਹੁਤ ਹੀ ਪਿਆਰੇ ਵੀਰ ਸਰਦਾਰ ਨਰਿੰਦਰ ਸਿੰਘ ਸੇਖੋਂ, ਜਿਹੜੇ ਡਾਲਸ ਟੈਕਸਾਸ 'ਚ ਨੇ, ਬਹੁਤ ਪਿਆਰਾ ਪਰਿਵਾਰ ਹੈ। ਇਹਨਾਂ ਦੀਆਂ ਬੱਚੀਆਂ, ਬੇਟਾ ਪੂਰੇ ਗੁਰਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਇਹ ਪ੍ਰੋਗਰਾਮ ਆਪਣੇ ਛੋਟੇ ਭਰਾ ਸਰਦਾਰ ਸੁਰਜੀਤ ਸਿੰਘ ਸੇਖੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਬੇਸ਼ੱਕ ਅੱਜ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਪਿਛਲੇ 1 ਸਾਲ ਤੋਂ ਬੜੀ ਖੁੱਲ੍ਹ ਕੇ ਕਰ ਰਹੇ ਹਾਂ, ਕਿਉਂਕਿ ਜੋ ਕੁਝ ਭਾਈ ਅਵਤਾਰ ਸਿੰਘ ਖੰਡਾ ਨਾਲ 15 ਜੂਨ ਨੂੰ ਹੋਇਆ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਨਾਲ, ਜਾਂ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਰਤੀ ਏਜੰਸੀਆਂ ਦਾ ਕਾਰਾ, ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਰੋਕਿਆ, ਗੁਰਪਤਵੰਤ ਸਿੰਘ ਪੰਨੂ ਮਰਡਰ ਕੇਸ ਜਿਹਨੂੰ ਉਹਨਾਂ ਨੇ ਰੋਕਿਆ, ਇਸ ਤੋਂ ਜਾਣੂ ਹੋਏ ਹੈ। ਪਰ ਜਦੋਂ ਅਸੀਂ ਸ਼ਹੀਦ ਸੁਰਜੀਤ ਸਿੰਘ ਸੇਖੋਂ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸ਼ਾਇਦ ਇਹ ਸਾਨੂੰ ਹੁਣ ਪਤਾ ਲੱਗਣਾ ਸ਼ੁਰੂ ਹੋਇਆ, ਪਰ ਇਹ ਬਹੁਤ ਪਹਿਲਾਂ, ਬੇਸ਼ੱਕ ਅਸੀਂ ਜਿਹੜੀਆਂ ਕੁਝ ਰਿਪੋਰਟਾਂ CIA ਦੀ ਸਾਬਕਾ ਸਾਰਾ ਐਡਮਜ਼ ਨੇ ਦਿੱਤੀਆਂ ਜਾਂ ਇੰਟਰਸੈਪਟ ਦੀ ਕਵਰੇਜ ਆਈਆਂ, ਉਹ 2 ਸਾਲ ਤੋਂ ਕਹਿ ਰਹੇ ਨੇ ਕਿ ਪਾਕਿਸਤਾਨ 'ਚ ਜਿਹੜੇ ਮਾਰੇ ਗਏ ਨੇ ਕਸ਼ਮੀਰੀ ਜਾਂ ਖਾਲਿਸਤਾਨੀ ਐਕਟਿਵਿਸਟ, ਜਿਨ੍ਹਾਂ 'ਚ ਭਾਈ ਪਰਮਜੀਤ ਸਿੰਘ ਪੰਜਵੜ ਮਈ ਦੇ ਮਹੀਨੇ 'ਚ 2023 ਸ਼ਹੀਦ ਹੋਏ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਬਹੁਤ ਪਹਿਲਾਂ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਵਿੱਚ, ਜਿੱਥੇ ਸਿੰਘਾਂ ਨੇ ਆਪਣੀਆਂ ਪਨਾਹਗਾਹਾਂ ਬਣਾਈਆਂ ਹੋਈਆਂ ਸੀ, ਔਰ ਖ਼ਾਸ ਤੌਰ 'ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਡਾਕਟਰ ਪ੍ਰੀਤਮ ਸਿੰਘ ਸੇਖੋਂ, ਜਿਹੜੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਯੂਨੀਕ ਸ਼ਖਸੀਅਤ ਸਨ, ਵੈਟਨੇਰੀਅਨ, ਲੁਧਿਆਣੇ ਦੇ ਪੜ੍ਹੇ ਹੋਏ, ਔਰ ਨੌਕਰੀ 'ਚ ਹੁੰਦਿਆਂ ਹੀ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹਨਾਂ ਨੇ ਇਸ ਫੀਲਡ ਦੇ ਵਿੱਚ ਆਉਣਾ। ਔਰ ਜਿਹੜੇ ਖ਼ਾਸ ਤੌਰ 'ਤੇ ਕੰਮ, ਕਿਉਂਕਿ ਬਹੁਤ ਸਾਰੀਆਂ ਕੁਝ ਚੀਜ਼ਾਂ ਅਸੀਂ ਇਸ ਪਲੇਟਫਾਰਮ ਤੋਂ ਡਿਸਕਸ ਨਹੀਂ ਕਰ ਸਕਦੇ, ਪਰ ਉਹਨਾਂ ਦੀ ਅਗਵਾਈ ਹੇਠ ਜਦੋਂ ਅਜੇ ਉਹ ਲਿਬਰੇਸ਼ਨ ਫੋਰਸ ਦੇ ਮੁਖੀ ਨਹੀਂ ਵੀ ਬਣੇ ਸੀ, ਜਿਹੜੇ ਐਕਸ਼ਨ ਲਿਬਰੇਸ਼ਨ ਫੋਰਸ ਤੇ ਹੋਏ, ਕਿਉਂਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਮੁਖੀ ਸਨ ਲਿਬਰੇਸ਼ਨ ਫੋਰਸ ਤੇ ਉਸ ਵੇਲੇ, ਉਹਨਾਂ ਦੇ ਉਹ ਬਹੁਤ ਹੀ ਟਰਸਟਵਰਦੀ ਯੋਧੇ ਔਰ ਜਿਹੜੇ ਸੱਚਮੁੱਚ ਗੁਣ ਗੁਰੀਲਾ ਵਾਰਫੇਅਰ ਦੇ ਵਿੱਚ ਹੋਣੇ ਚਾਹੀਦੇ ਨੇ। ਔਰ ਉਸ ਦੇ ਨਾਲ ਜਦੋਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਕਹਿੰਦੇ ਹਾਂ ਕਿ ਭਾਈ ਤਲਵਾਰ ਹੱਥ ਚੁੱਕਣ ਦਾ ਹੱਕ ਉਹਨੂੰ ਹੀ ਹੈ ਜਿਸ ਦੇ ਪੋਟੇ ਪਹਿਲਾਂ ਰਬਾਬ ਤੇ ਟਿਕੇ ਹੋਣ, ਕਿ ਭਾਈ ਬਾਣੀ ਦੇ ਨਾਲ ਭਿੱਜੀਆਂ ਹੋਈਆਂ ਰੂਹਾਂ। ਸੋ ਡਾਕਟਰ ਸੇਖੋਂ ਇਸ ਕਿਸਮ ਦੀ ਸ਼ਖਸੀਅਤ ਸਨ। ਪੰਜਾਬ 'ਚੋਂ ਨਿਕਲ ਕੇ ਵਾਇਆ ਅਮਰੀਕਾ ਉਹ ਉੱਥੇ ਪਾਕਿਸਤਾਨ ਦੇ ਵਿੱਚ ਪਹੁੰਚੇ, ਔਰ ਇਹ ਜਦੋਂ ਅਸੀਂ ਡਾਕਟਰ ਸੇਖੋਂ ਔਰ ਸਰ ਸੁਰਜੀਤ ਸਿੰਘ ਸੇਖੋਂ, ਜਿਹੜੇ ਚਾਚਾ ਭਤੀਜਾ ਸਨ ਰਿਸ਼ਤੇ ਦੇ ਵਿੱਚ, ਉਹਨਾਂ ਦੀਆਂ ਸ਼ਹਾਦਤਾਂ ਵੱਲ ਦੇਖਦੇ ਹਾਂ, ਜਿਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਕਿਆਸ ਰਾਈਆਂ ਨੇ ਕੁਝ ਐਵੀਡੈਂਸਿਸ ਆਉਣ ਦੇ ਬਾਵਜੂਦ ਵੀ ਇਸ ਦੇ ਉੱਤੇ ਅਸੀਂ ਠੀਕ ਜਿਹੜਾ ਨਿਰਣਾ ਨਹੀਂ ਕਰ ਪਾਏ। ਪਰ ਮੈਨੂੰ ਕੋਈ ਭੁਲੇਖਾ ਨਹੀਂ ਹੈ, ਕਿਉਂਕਿ ਇਹਨਾਂ ਦੋਨਾਂ ਦੀਆਂ ਹੀ ਖੂਨ ਦੇ ਵਿੱਚ ਲੱਥਪੱਥ ਲਾਸ਼ਾਂ ਮਿਲੀਆਂ, ਔਰ ਕਹਾਣੀ ਜਿਨ੍ਹਾਂ ਨੇ ਬਣਾਈ ਉਹਨਾਂ ਨੇ ਉਹਨੂੰ ਕਈ ਟਵਿਸਟ ਦਿੱਤੀਆਂ, ਔਰ ਪਾਕਿਸਤਾਨ ਦੀਆਂ ਏਜੰਸੀਆਂ ਜਿਨ੍ਹਾਂ ਦੇ ਚਾਰਜ ਦੇ ਵਿੱਚ ਓਬਵੀਅਸਲੀ ਉੱਥੇ ਰਹਿਣ ਵਾਲੇ ਸਾਰੇ ਹੁੰਦੇ ਨੇ ਔਰ ਹਰ ਹਰਕਤ ਦੇ ਉੱਤੇ ਉਹ ਨਿਗਾਹ ਰੱਖਦੇ ਨੇ, ਉਹਨਾਂ ਨੇ ਵੀ ਇਸ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਇਹ ਕਹਾਣੀ ਬਣਾ ਕੇ ਕਿ ਜੀ ਉਹਨਾਂ ਨੂੰ ਅਸੀਂ ਪਾਕਿਸਤਾਨ ਅਫਗਾਨਿਸਤਾਨ ਸਰਹੱਦ 'ਤੇ ਛੱਡ ਆਏ ਸੀ, ਜਾਂ ਇਵੇਂ ਹੋਇਆ ਜਾਂ ਉਵੇਂ ਹੋਇਆ। ਕਿਸੇ ਹੋਰ ਨੇ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਇਹ ਲੱਗਦਾ ਕਿ ਭਈ ਇਹ ਦੋਨਾਂ ਦਾ ਹੀ ਜਿਹੜਾ ਉਹ ਕੋਲਡ ਬਲੱਡਡ ਮਰਡਰ ਹੋਇਆ। ਫੈਕਟਰ ਨਾਲ ਕੌਣ ਹੈ, ਜਦੋਂ ਤੱਕ ਕੋਈ ਸਬੂਤ ਨਾ ਹੋਣ ਅਸੀਂ ਗੱਲ ਕਹਿ ਨਹੀਂ ਸਕਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਰਜੀਤ ਸਿੰਘ ਸੇਖੋਂ, ਜਿਹੜੇ ਛੋਟੇ ਭਰਾਤਾ ਸਨ ਸਰ ਨਰਿੰਦਰ ਸਿੰਘ ਸੇਖੋਂ ਦੇ, ਇਹ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ GNE ਦੇ ਸਟੂਡੈਂਟ ਸਨ, ਬੜੇ ਬ੍ਰਿਲੀਅੰਟ, ਬ੍ਰਾਈਟ ਹਰ ਪੱਖੋਂ। ਔਰ ਇਸ ਸੰਤਾਪ ਨੂੰ, ਜਿੱਥੇ ਸੰਤਾਪ ਇਸ ਲਈ ਕਿਉਂਕਿ ਇੱਕ ਪਾਸੇ ਉਹ ਯੋਧੇ ਨੇ ਜਿਹੜੇ ਜੂਝ ਕੇ ਜੰਗ ਦੇ ਮੈਦਾਨ ਜਦੋਂ ਸ਼ਹੀਦ ਹੁੰਦੇ ਨੇ, ਉਹਨਾਂ ਦੀ ਕਹਾਣੀ
ਸਾਡੇ ਸਾਹਮਣੇ ਹੁੰਦੀ ਹੈ। ਇੱਕ ਜਿਹੜੇ ਪੁਲਿਸ ਦੀ ਕਸਟਡੀ ਜਾਂ ਦੂਜੇ 'ਚ ਭਾਵੇਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਹੋਣ, ਉਹਨਾਂ ਦੀ ਵੀ ਕਹਾਣੀ ਹੁੰਦੀ ਹੈ। ਸੋ ਇਸ ਮਾਮਲੇ 'ਚ ਤਾਂ ਇਹ ਪਰਿਵਾਰ ਵੀ ਉਹ ਸਾਰੇ ਦੁਖਾਂਤ 'ਚੋਂ ਲੰਘਿਆ ਜਿਸ ਕਿਸਮ ਦੀਆਂ ਕਹਾਣੀਆਂ ਫਿਰ ਸਾਡੇ ਆਪਣਿਆਂ ਵਿਚਲੇ ਲੋਕ ਵੀ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ ਕਿਸੇ ਚੀਜ਼ ਦੇ ਵਿੱਚ, ਔਰ ਉਹ ਖੰਭਾਂ ਦੀਆਂ ਡਾਰਾਂ ਤਾਂ ਬਣਾਉਂਦੇ ਨੇ। ਕਈ ਵਾਰ ਊਲ ਜਲੂਲ ਕਿਸਮ ਦੀਆਂ ਜਿਹੜੀਆਂ ਇਲਜ਼ਾਮਬਾਜ਼ੀਆਂ ਨੇ ਉਹ ਵੀ ਹੁੰਦੀਆਂ ਨੇ, ਲੇਕਿਨ ਵੀਰ ਨਰਿੰਦਰ ਸਿੰਘ ਸੇਖੋਂ ਇਹਦੇ ਬਾਵਜੂਦ ਜਦੋਂ ਇਸ ਕਿਸਮ ਦਾ ਹਾਦਸਾ ਵਾਪਰਦਾ ਹੈ ਜਿਹਦੇ 'ਚ ਕਿ ਤੁਸੀਂ ਆਪਣਾ ਭਰਾ ਗਵਾਇਆ, ਕਈ ਵਾਰ ਤੁਹਾਨੂੰ ਇਹ ਲੱਗਦਾ ਹੈ ਜਿਹੜੇ ਲੋਕ ਇਲਜ਼ਾਮ ਤਰਾਸ਼ੀਆਂ ਕਰਦੇ ਨੇ ਕਿ ਭਾਈ ਕੀ ਹੈ, ਲੇਕਿਨ ਉਹ ਸਾਬਤ ਕਦਮਾਂ ਦੇ ਨਾਲ ਖਲੋਤੇ ਨੇ ਕੌਮੀ ਖਾਲਿਸਤਾਨ ਲਈ। ਸਾਡੇ ਨਾਲ ਵੀ ਇੰਤਹਾ ਮੁਹੱਬਤ ਕਰਦੇ ਨੇ ਔਰ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਉਹਨਾਂ ਨੇ ਜਿੱਥੇ ਜਦੋਂ ਅਸੀਂ ਉਹਨਾਂ ਦੇ ਇਸ ਵਿਜ਼ਿਟ ਵੇਲੇ ਤਾਂ ਉਹਨਾਂ ਦੇ ਘਰ ਨਹੀਂ ਜਾ ਸਕੇ, ਉਹ ਆ ਕੇ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਘਰ ਜਿੱਥੇ ਇਕੱਠ ਰੱਖਿਆ ਸੀ ਪ੍ਰੀਵੀਅਸ ਈਵਨਿੰਗ, ਉੱਥੇ ਸਮੁੱਚਾ ਪਰਿਵਾਰ ਆਇਆ। ਪਰ ਜਿਵੇਂ ਉਹ ਬਿਲਕੁਲ ਪੇਂਡੂ ਅੰਦਾਜ਼ ਦੇ ਵਿੱਚ ਸੇਵਾ ਵੀ ਕਰਦੇ ਨੇ, ਹਰ ਚੀਜ਼ ਜਿਹਨੂੰ ਕਹਿੰਦੇ ਨੇ ਕਿ ਵੀ ਆਪਣੀਆਂ ਜੜ੍ਹਾਂ ਵੱਲ ਮੁੜਨਾ, ਉਹਨਾਂ ਨੇ ਗੰਨਾ ਵੀ ਲਾਇਆ ਹੋਇਆ ਹੈ, ਦੂਜਾ ਹਰ ਚੀਜ਼ ਜਿਹੜਾ ਫਰੈਸ਼, ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਪੰਜਾਬ ਦੇ ਕਿਸੇ ਪਿੰਡ 'ਚ ਆ ਗਏ ਹੋ ਜਦੋਂ ਤੁਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਦੇ ਹੋ। ਸੋ ਅਸੀਂ ਵੀਰ ਨਰਿੰਦਰ ਸਿੰਘ ਸੇਖੋਂ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੁਨੀਆ ਭਰ ਦੇ ਵਿੱਚ ਹੋ ਰਹੇ ਨੇ, ਕੁਝ ਜਾਣਕਾਰੀਆਂ ਸਾਡੇ ਕੋਲ ਨੇ ਜਿਨ੍ਹਾਂ ਨੂੰ ਅਸੀਂ ਸਾਂਝਾ ਵੀ ਕਰਨਾ ਚਾਹੁੰਦੇ ਹਾਂ। ਜਿਵੇਂ ਜਰਮਨ ਤੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਉਂਦੇ 14 ਜੁਲਾਈ ਦਿਨ ਐਤਵਾਰ ਨੂੰ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਭਾਈ ਗਜਿੰਦਰ ਸਿੰਘ ਦੀ ਯਾਦ ਦੇ ਵਿੱਚ ਹੋ ਰਿਹਾ ਔਰ ਉਸ ਦੇ ਇਸ਼ਤਿਹਾਰ ਵੀ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ। ਇਸੇ ਤਰ੍ਹਾਂ ਲੋਕਲ ਨਿਊਯਾਰਕ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ ਵੱਲੋਂ ਭਾਈ ਸਾਹਿਬ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਆਉਂਦੇ ਐਤਵਾਰ ਸਮਾਗਮ ਹੈ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਪਾਰਟਿਸਿਪੇਟ ਕਰਨਗੀਆਂ। ਮੈਂ ਨਹੀਂ ਕਰ ਪਾਵਾਂਗਾ ਕਿਉਂਕਿ ਅਸੀਂ ਕੱਲ ਜਿਹੜਾ ਆਪਣੀ ਅਗਲੀ ਵਿਜ਼ਿਟ ਦੇ ਲਈ ਜਿਹੜਾ ਉਹ ਬਾਕੀ ਥਾਵਾਂ ਤੇ ਜਾਣਾ, ਲੇਕਿਨ ਜਿਹੜਾ ਪ੍ਰੋਗਰਾਮ 21 ਤਰੀਕ ਨੂੰ ਫਿਰ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ 'ਚ ਹੋਏਗਾ ਉਹਨਾਂ ਦੀ ਯਾਦ, ਉਸ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਇਵੇਂ ਹੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਨੇ ਸਾਨੂੰ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਜਿਹੜਾ ਉਹ 28 ਜੁਲਾਈ ਨੂੰ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਸਮਾਗਮ ਹੋ ਰਿਹਾ ਜਿਸ ਦੇ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹਨਾਂ ਦੀ ਸ਼ਮੂਲੀਅਤ ਵੀ ਹੋਏਗੀ। ਅਸੀਂ ਉਸ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਪਾਵਾਂਗੇ ਕਿਉਂਕਿ ਉਸੇ ਹੀ ਵੀਕਐਂਡ ਐਟਲਾਂਟਾ ਦੇ ਵਿੱਚ ਆਲਰੇਡੀ ਪ੍ਰੋਗਰਾਮ ਜਿਹੜਾ ਉਹ ਬਣਿਆ ਹੋਇਆ। ਆਸਟ੍ਰੇਲੀਆ ਦਾ ਪਰਥ ਰੀਜਨ ਭਾਵੇਂ ਉੱਥੇ ਉਵੇਂ ਸਿੱਖ ਸੰਗਤਾਂ ਦੀ ਅਜੇ ਵੱਡੀ ਗਿਣਤੀ ਨਹੀਂ ਹੈ ਜਿਵੇਂ ਮੈਲਬੌਰਨ ਜਾਂ ਬ੍ਰਿਸਬੇਨ ਜਾਂ ਸਿਡਨੀ 'ਚ ਹੈ, ਪਰ ਉਹਨਾਂ ਵੱਲੋਂ ਐਕਟੀਵਿਟੀਜ਼ ਹਰ ਪੰਥਕ ਮੁੱਦੇ ਦੇ ਉੱਤੇ ਉਹਨਾਂ ਦੀਆਂ ਸਟੇਟਮੈਂਟਸ ਵੀ ਹੁੰਦੀਆਂ ਨੇ, ਸੋਹਣੇ ਉਹ ਪ੍ਰੋਗਰਾਮ ਵੀ ਉਹ ਲਿਖਦੇ ਨੇ ਔਰ ਇਸੇ ਤਰ੍ਹਾਂ ਸਾਨੂੰ ਇਹ ਉਹਨਾਂ ਨੇ ਜਾਣਕਾਰੀ ਭੇਜੀ ਹੈ, ਇਸ਼ਤਿਹਾਰ ਹੈ ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਪਰਥ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਨੇ ਔਰ ਇਹ ਸੁਖਮਣੀ ਸਾਹਿਬ ਦੇ ਪਾਠ ਤੇ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਹੋਣਗੀਆਂ। ਤੇ ਉਹਨਾਂ ਨੇ ਸੈਚਰਡੇ 13 ਜੁਲਾਈ ਨੂੰ 1 ਵਜੇ ਤੋਂ 4 ਵਜੇ ਤੱਕ 13 ਟੌਰਸ ਐਵਨਿਊ ਬੈਨਟ ਸਪ੍ਰਿੰਗਸ ਦੇ ਵਿੱਚ ਇਸ ਸਮਾਗਮ ਨੂੰ ਰੱਖਿਆ। ਬੇਸ਼ੱਕ ਅਸੀਂ ਆਉਂਦੇ ਵੀਕਐਂਡ ਤੋਂ ਬਾਅਦ ਹੀ ਨੈਕਸਟ ਪ੍ਰੋਗਰਾਮ ਕਰ ਪਾਵਾਂਗੇ, ਪਰ ਸਾਨੂੰ ਸਾਡੇ ਕੌਮ ਦੇ ਮਾਣਮੱਤੇ ਜਰਨਲ ਲਾਭ ਸਿੰਘ, ਉਹਨਾਂ ਦੇ ਬੇਟੇ ਰਾਜੇਸ਼ਵਰ ਸਿੰਘ ਜਿਹੜੇ ਡਾਲਸ 'ਚ ਮੌਜੂਦ ਨੇ, ਉਹਨਾਂ ਦਾ ਇਸ਼ਤਿਹਾਰ ਵੀ ਮਿਲਿਆ ਜਿਹਦੇ 'ਚ ਜਰਨਲ ਲਾਭ ਸਿੰਘ ਜਿਹੜੇ ਨੇ ਉਹਨਾਂ ਦਾ ਸ਼ਹੀਦੀ ਦਿਨ 12 ਜੁਲਾਈ ਦਿਨ ਸ਼ੁੱਕਰਵਾਰ ਜਿਹੜਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਪਿੰਡ ਪੰਜਵੜ ਉਸ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ। ਹਾਲਾਂ ਉਹਨਾਂ ਦੀ ਯਾਦ ਵੀ ਹਰ ਥਾਂ ਤੇ ਮਨਾਈ ਜਾਂਦੀ ਹੈ, ਪਰ ਇਹ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਦਵਿੰਦਰ ਕੌਰ ਉਹਨਾਂ ਨੇ ਯਕੀਨੀ ਬਣਾਇਆ ਹੋਇਆ ਕਿ ਉਹ ਪਿੰਡ ਦੇ ਵਿੱਚ, ਕਿਉਂਕਿ ਇਹ ਪੰਜਵੜ ਇੱਕ ਇਤਿਹਾਸਕ ਪਿੰਡ ਹੈ, ਕਦੇ ਜਿਹੜੀਆਂ 12 ਮਿਸਲਾਂ 'ਚੋਂ ਬਹੁਤ ਹੀ ਮਾਣਮੱਤੀ ਮਿਸਲ ਸੀ ਭੰਗੀ ਮਿਸਲ। ਇਕੱਲਾ ਇਹੀ ਨਹੀਂ ਕਿ ਭੰਗੀ ਮਿਸਲ ਨੇ ਦੂਰ ਦੂਰ ਤੱਕ ਆਪਣੇ ਜਿੱਤ ਦੇ
ਨਗਾਰੇ ਵਜਾਏ। ਲੇਕਿਨ ਬਹੁਤ ਵਾਰ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਫਤਿਹ ਕਰਨਾ, ਇਸ ਤੋਂ ਅਸੀਂ ਕਈ ਵਾਰੀ ਸਿੱਖ ਰਾਜ ਦੀ ਗੱਲ ਸ਼ੁਰੂ ਕਰਦੇ ਹਾਂ ਸਾਡੇ ਬਹੁਤ ਸਾਰੇ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ 1764 ਤੋਂ ਲੈ ਕੇ 1799 ਤੱਕ ਆਲਮੋਸਟ 30 ਸਾਲ ਜਿਹੜਾ ਹੈ ਲਾਹੌਰ ਇਹ 3 ਭੰਗੀ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਸੀ। ਉਹਨਾਂ ਦਾ ਹੀ ਜਿਹੜਾ ਉਹ ਰੂਲ ਸੀ, ਉਹਨਾਂ ਨੇ ਉਸ ਸ਼ਹਿਰ ਨੂੰ ਵੰਡਿਆ ਹੋਇਆ ਸੀ ਆਪਸ 'ਚ। ਔਰ ਇਹ ਵੱਖਰੀ ਕਹਾਣੀ ਹੈ ਕਿ ਕਈ ਵਾਰ ਨੈਗੇਟਿਵਿਟੀ ਜਿਨ੍ਹਾਂ ਬਾਰੇ ਕ੍ਰੀਏਟ ਕਰਨੀ ਹੋਏ, ਬੜੀ ਡੈਡੀਕੇਟਿਡ ਡਿਵਾਊਟ ਸਿੱਖੀ ਵੈਲਿਊਜ਼ ਨਾਲ ਜੁੜੀ ਹੋਈ ਇਹ ਮਿਸਲ ਸੀ। ਪਰ ਇਸ ਮਿਸਲ ਦੇ ਥੱਲੇ ਜਿਹੜਾ ਕਸੂਰ ਦੇ ਜਦੋਂ ਅਸੀਂ ਨਵਾਬ ਦੇ ਉੱਤੇ ਹਮਲੇ ਦੀ ਕਹਾਣੀ ਸੁਣਾਉਂਦੇ ਕਿ ਕਿਵੇਂ ਫਤਿਹ ਹਾਸਲ ਕੀਤੀ ਔਰ ਸਿੰਘਾਂ ਨੇ ਲੰਗਰ ਵੀ ਨਹੀਂ ਸੀ ਛਕਿਆ, ਔਰ ਇਹ ਉਸ ਵੇਲੇ ਸਰ ਹਰੀ ਸਿੰਘ ਜਿਨ੍ਹਾਂ ਨੇ ਇਸ ਨੂੰ ਲੀਡ ਕੀਤਾ ਸੀ। ਸੋ ਜਿਸ ਧਰਤੀ ਦੇ ਉੱਤੇ ਪਹਿਲਾਂ ਯੋਧੇ ਸ਼ਹੀਦ ਹੁੰਦੇ ਨੇ, ਉਹ ਪ੍ਰੇਰਨਾ ਹੁੰਦੇ ਨੇ ਦੂਸਰਿਆਂ ਲਈ ਵੀ। ਔਰ ਉੱਥੋਂ ਹੀ ਫਿਰ ਸਾਡੇ ਕੌਮੀ ਜਰਨੈਲ ਲਾਭ ਸਿੰਘ ਪੰਜਵੜ, ਜਿਹੜਾ ਉਹਨਾਂ ਦਾ ਪਿੰਡ ਵੀ ਉਹੀ, ਔਰ ਫਿਰ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦਾ ਕੋਲਡ ਬਲੱਡਡ ਮਰਡਰ ਮਈ 2023 ਦੇ ਵਿੱਚ ਕੀਤਾ ਗਿਆ, ਇਹ ਵੀ ਵੱਡੇ ਯੋਧੇ। ਔਰ ਪਿੰਡ ਦੇ ਵਿੱਚ ਜਿਹੜਾ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਵੀ ਜਿਹੜਾ ਭੰਗੀ ਸਰਦਾਰਾਂ ਤੋਂ ਲੈ ਕੇ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ ਭੈਣ ਜੀ ਦਵਿੰਦਰ ਕੌਰ ਹਰ ਸਾਲ ਵੱਡੇ ਪੈਮਾਨੇ ਦੇ ਉੱਤੇ ਸਮਾਗਮ ਕਰਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਬਾਕੀ ਸ਼ਹੀਦ ਪਰਿਵਾਰਾਂ ਨੂੰ ਵੀ, ਜਿਨ੍ਹਾਂ ਨੂੰ ਵੀ ਵੱਧ ਤੋਂ ਵੱਧ ਉਹ ਆਊਟਰੀਚ ਕਰਦੇ ਨੇ, ਉਹਨਾਂ ਦੀ ਵੀ ਉੱਥੇ ਸ਼ਮੂਲੀਅਤ ਹੁੰਦੀ ਹੈ, ਉਹਨਾਂ ਦੀ ਉਹ ਫਾਈਨੈਂਸ਼ੀਅਲ ਹੈਲਪ ਵੀ ਕਰਦੇ ਨੇ। ਔਰ ਅਸੀਂ ਵੀ ਜਿੱਥੇ ਆਪਣੇ ਇਸ ਮਹਾਨ ਜਰਨੈਲ ਜਨਰਲ ਲਾਭ ਸਿੰਘ ਹੋਰਾਂ ਨੂੰ ਯਾਦ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਲੈਗੇਸੀ ਜਿਸ ਨੂੰ ਜਨਰਲ ਲਾਭ ਸਿੰਘ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਨੇ ਅੱਗੇ ਤੋਰਿਆ, ਅੱਜ ਵੀ ਮਜ਼ਬੂਤੀ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਤੋੜ ਨਿਭਾਈ 43 ਸਾਲ ਜਲਾਵਤਨੀ, ਜਿਹਦੇ 'ਚ 18 ਸਾਲ ਜਿਹੜੀ ਹੈ 14 ਸਾਲ ਕੈਦ ਪਾਕਿਸਤਾਨ ਦੀਆਂ ਜੇਲ੍ਹਾਂ 'ਚ, ਤੇ ਅਖੀਰ ਤੱਕ ਆਫਰ ਹੋਣ ਦੇ ਬਾਵਜੂਦ ਵੀ ਕਿ ਭਾਈ ਪਟਿਆਲੇ ਤੋਂ MP ਬਣਾ ਦਿੰਦੇ, ਉਹ ਨਹੀਂ, ਉਹਨਾਂ ਨੇ ਸਮਝੌਤਾ ਕੀਤਾ। ਇਵੇਂ ਹੀ ਈਵਨ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੇ ਨਾਲ ਏਜੰਸੀਆਂ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਨੈਗੋਸ਼ੀਏਸ਼ਨ ਕਰ ਰਹੀਆਂ ਸੀ ਕਿ ਭਾਈ ਉਹ ਜੇ ਵਾਪਸ ਆ ਜਾਣ ਤੇ ਆਮ ਮੁਆਫੀ ਤੇ ਇਹ ਵੋ, ਤੇ ਅਜੇ ਖਬਰਾਂ ਦੇ ਵਿੱਚ ਹੀ ਸੀ। ਤੇ ਉਹਨਾਂ ਦੇ ਗ੍ਰੈਂਡਫਾਦਰ ਦਾਦਾ ਜੀ ਜਿਨ੍ਹਾਂ ਨੂੰ ਮੀਡੀਆ ਨੇ ਪੁੱਛਿਆ ਜਾ ਕੇ ਕਿਸੇ ਨੇ ਕਿ ਜੀ ਇਵੇਂ ਚੱਲ ਰਿਹਾ, ਤੁਹਾਡਾ ਕੀ ਕਹਿਣਾ? ਉਹਨਾਂ ਕਿਹਾ ਕਿ ਵੀ ਇਹ ਜੇ ਤੁਹਾਡੀ ਪਹੁੰਚ ਹੈ ਤਾਂ ਸੁਨੇਹਾ ਦੇ ਦੇਣਾ ਕਿ ਯੋਧਾ ਹੈ ਤਾਂ ਇਸ ਰਸਤੇ ਤੁਰਿਆ ਤੇ ਜਾਂ ਸ਼ਹੀਦ ਹੋਣਾ ਜਾਂ ਜਿੱਤ ਕੇ ਆਉਣਾ, ਸਾਨੂੰ ਅਦਰਵਾਈਜ਼ ਲੋੜ ਨਹੀਂ। ਸੋ ਜਦੋਂ ਅਸੀਂ ਉਸ ਸਪਿਰਿਟ ਦੀ ਗੱਲ ਕਰਦੇ ਹਾਂ, ਇਹ ਐਵੇਂ ਨਹੀਂ ਹੈ ਜਿਹੜੇ ਬਹੁਤ ਸਾਰਿਆਂ ਨੂੰ ਇਹ ਸ਼ਾਇਦ ਸਮਝ ਨਹੀਂ ਆਉਂਦੀ ਕਿ ਜੀ ਇਹ ਕਿਵੇਂ ਹੈ। ਔਰ ਮੈਨੂੰ ਯਾਦ ਹੈ ਕਿ ਜੂਨ 84 ਤੋਂ ਇੱਕਦਮ ਬਾਅਦ ਬੀਬੀ ਅਜੀਤ ਕੌਰ ਜਿਹੜੀ ਪੰਜਾਬੀ ਦੀ ਇੱਕ ਅੱਛੀ ਕਹਾਣੀਕਾਰ ਸੀ, ਉਸ ਦੀ ਇੱਕ ਕਹਾਣੀ ਸਿਰਾਂ ਦੀ ਫਸਲ ਜਿਹੜੀ RC ਜਾਂ ਅਕਸ, 2 ਮੈਗਜ਼ੀਨਸ ਦਿੱਲੀ ਤੋਂ ਛਪਦੀਆਂ ਸੀ, ਪਤਾ ਨਹੀਂ ਕਿਹਦੇ 'ਚ ਛਪੀ, ਸਿਰਾਂ ਦੀ ਫਸਲ। ਤੇ ਉਸ 'ਚ ਹੀ ਸੀ ਕਿ ਵੀ ਇਹ ਦੁਸ਼ਮਣ ਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਵੀ ਇਹ ਧਰਤੀ ਗੁਰੂਆਂ ਦੀ ਉਹ ਵਰਸਾਈ ਹੋਈ ਧਰਤੀ ਹੈ ਕਿ ਇੱਥੇ ਧਰਤੀ ਤੇ ਖੂਨ ਡੁੱਲੇਗਾ ਤੇ ਸਿਰਾਂ ਦੀ ਫਸਲ ਉਗੇਗੀ, ਇਸ ਕੌਮ ਨੂੰ ਕੋਈ ਮਾਰ ਨਹੀਂ ਸਕਦਾ। ਔਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਇੱਕ ਪਾਰਟ ਜਿਹੜਾ ਹਰ ਹਾਕਮ ਨੂੰ, ਉਹ ਮੁਗਲ ਹੋਣ, ਅਫਗਾਨ ਧਾੜਵੀ ਹੋਣ, ਅੰਗਰੇਜ਼ਾਂ ਨੇ ਤਾਂ ਸਮਝ ਲਿਆ ਸੀ, ਉਹਨਾਂ ਨੇ ਤਾਂ ਟੈਕਟਫੁਲੀ ਡਿਪਲੋਮੇਸੀ ਦੇ ਨਾਲ, ਕੂਟਨੀਤੀ ਦੇ ਨਾਲ ਜਿਹੜਾ ਸਿੱਖਾਂ ਨੂੰ ਜਿਹੜਾ ਉਹ ਟੀਮ ਕੀਤਾ, ਇਹਨੇ ਵੇ ਆਪਣੇ ਮਕਸਦ ਲਈ ਵਰਤਿਆ। ਔਰ ਜਿਨ੍ਹਾਂ ਨੂੰ ਬਹੁਤ ਸਿਆਣੇ ਬ੍ਰਾਹਮਣਵਾਦੀਆਂ ਨੂੰ ਕਿਹਾ ਜਾਂਦਾ, ਸ਼ਾਇਦ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਔਰ ਇਹਨਾਂ ਨੂੰ ਲੱਗਾ, ਜੋ ਪਣਤਾਣੀ ਇੰਦਰਾ ਗਾਂਧੀ ਨੂੰ ਲੱਗਾ ਕਿ ਭਾਈ ਉਹ ਤਾਕਤ ਦੇ ਨਾਲ ਉਸ ਆਵਾਜ਼ ਨੂੰ ਬੰਦ ਕਰ ਸਕਦੀ ਹੈ। ਔਰ ਅਸੀਂ ਦੇਖ ਰਹੇ ਹਾਂ ਕਿ 40 ਸਾਲ ਬਾਅਦ ਵੀ ਸਿੰਘ ਉਵੇਂ ਹੀ ਬੁੱਕਦੇ ਨੇ। ਅਸੀਂ ਵੱਖਰੀ ਕਹਾਣੀ ਹੈ ਕਿ ਵੀ ਹੁਣ ਉਹੀ ਟੈਕਟਿਕ ਜਿਹੜੇ 2014 ਤੋਂ ਬਾਅਦ ਕਾਨੂੰਨੀ ਤੌਰ ਦੇ ਉੱਤੇ ਔਰ ਪੁਲਿਸ ਫੋਰਸ ਦੀ ਵਰਤੋਂ ਕਰਕੇ ਮੀਡੀਆ 'ਚੋਂ ਤਾਂ ਜੋ ਕੁਛ ਕਰ ਹੀ ਰਹੇ ਸੀ, ਔਰ ਮੌਬ ਲਿੰਚਿੰਗ, ਇਹ ਸਹਾਰਾ ਲੈ ਕੇ ਜੋ ਮੁਸਲਮਾਨਾਂ ਦੇ ਖਿਲਾਫ 20 ਕਰੋੜ ਮੁਸਲਮਾਨਾਂ ਨੂੰ ਸਾਇਲੈਂਟ ਕਰਨ ਦੇ ਲਈ ਜੋ ਤੌਰ ਤਰੀਕੇ ਹਿੰਦੂ ਤਵੀਆਂ ਨੇ ਵਰਤੇ, ਉਹ ਹੁਣ ਸਿੱਖਾਂ ਦੇ ਖਿਲਾਫ ਵੀ ਉਹਨਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਭਾਵੇਂ ਉਹ ਫਾਲਸ ਕੇਸ ਰਜਿਸਟਰ ਕਰਨਾ ਹੋਏ, ਉਹ ਅਸੀਂ ਇੱਕ ਇੰਡੀਪੈਂਡੈਂਟ ਵੀ ਉਹਦੇ 'ਤੇ ਗੱਲ ਕਰਾਂਗੇ ਕਿ ਭਾਈ ਕਿਵੇਂ ਜੁਡੀਸ਼ਰੀ ਨੂੰ, ਪੁਲਿਸ ਨੂੰ ਔਰ ਮੀਡੀਆ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਸਾਰੇ ਜਿਹੜਾ ਕੁਕਰਮ ਦੇ ਲਈ, ਸਿੱਖਾਂ ਨੂੰ
ਜਿਹੜਾ ਬਦਨਾਮ ਕਰਕੇ ਨੈਕਸਟ ਲੈਵਲ ਤੇ ਕਿਵੇਂ ਬੀਜੇਪੀ ਇਸ ਲੜਾਈ ਨੂੰ ਲੈ ਗਈ ਹੈ। ਪਰ ਉਹਦੇ 'ਚ ਜਿਹੜੀ ਖਬਰ ਮੈਂ ਹੈਰਾਨ ਹੈ ਕਿ ਇੰਨੀ ਵੱਡੀ ਖਬਰ ਕਿਵੇਂ ਗਾਇਬ ਕਰ ਦਿੱਤੀ ਗਈ ਮੀਡੀਆ 'ਚੋਂ। ਔਰ ਇਹ ਵੀ ਮੈਂ ਵੀ ਇਹ ਕਿਤੇ ਨਹੀਂ ਸੀ ਦੇਖੀ। ਮੈਂ ਤਾਂ ਕੱਲ ਆਪਣੀਆਂ ਹੀ TV 84 ਦਾ ਨਿਊਜ਼ ਬੁਲੇਟਿਨ ਜਦੋਂ ਦੇਖ ਰਿਹਾ ਸੀ ਆਫਟਰ ਦਾ ਪ੍ਰੋਗਰਾਮ, ਇੱਕਦਮ ਬਾਅਦ ਨਿਊਜ਼ ਬੁਲੇਟਿਨ ਹੁੰਦਾ ਤੇ ਮੈਂ ਇਹ ਖਬਰ ਦੇਖੀ ਕਿ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਜ਼ਿਲ੍ਹਾ ਕਰਨਾਲ ਦੇ ਪਿੰਡ ਆਮੂਪੁਰ ਦੇ ਵਿੱਚ ਪਹੁੰਚਿਆ ਹੋਇਆ ਹੈ ਔਰ ਟੱਠੇ ਹੋਏ 4 ਸਿੱਖ ਪਰਿਵਾਰਾਂ ਦੇ ਘਰ ਨੇ ਜਿੱਥੇ ਉਹ ਪਿਛਲੇ 70 ਸਾਲ ਤੋਂ ਜ਼ਿਆਦਾ ਵਿਚਾਰੇ ਪਾਕਿਸਤਾਨ ਤੋਂ ਉਜੜ ਕੇ ਆਏ, ਇੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਤੇ ਉਹਨਾਂ ਨੂੰ ਇੱਕ ਬਜ਼ੁਰਗ ਨੂੰ ਪੁੱਛ ਰਹੇ ਨੇ ਕਿ ਜੀ ਕਿੰਨਾ ਕਹਿੰਦੇ ਨੁਕਸਾਨ ਕੀ ਜੀ, ਜੋ ਕੁਛ ਅਸੀਂ ਸਾਰੀ ਜ਼ਿੰਦਗੀ 'ਚ ਕਮਾਇਆ ਬਣਾਇਆ ਤੁਸੀਂ ਘਰ ਤੇ ਹੀ ਲਾਉਂਦੇ ਹੋ, ਉਹ ਸਾਰਾ ਉਹਨਾਂ ਨੇ ਬੁਲਡੋਜ਼ ਕਰਤਾ। ਔਰ ਬਹਾਨਾ ਇਹ ਲਾਇਆ ਗਿਆ ਕਿ ਜੀ ਇਹ ਜਿਹੜੇ ਘਰ ਨੇ ਇਹ ਪੰਚਾਇਤ ਦੀ ਜ਼ਮੀਨ 'ਚ ਬਣੇ ਹੋਏ ਨੇ। ਔਰ ਇਸ ਖਬਰ ਨੂੰ ਈਵਨ ਹੁਣ ਐਡਾ ਵੱਡੇ ਜਿਹੜੇ ਦਮਗਜ਼ੇ ਮਾਰਨ ਵਾਲੇ ਸਰਕਾਰ ਦੇ ਕੁੱਤੇ ਮਨੋਹਰ ਲਾਲ ਖੱਟੜ ਦੇ ਵੇੜੇ ਜਿਹੜੇ ਉੱਥੇ ਬੈਠੇ ਹੁਣ ਹਰਿਆਣਾ ਕਮੇਟੀ ਦੇ ਨਾਂ ਥੱਲੇ ਨੇ। ਹੁਣ ਹਰਿਆਣਾ ਕਮੇਟੀ ਨੇ ਕਿਹਾ ਜੀ ਅਸੀਂ ਘਰ ਬਣਾ ਕੇ ਦੇਵਾਂਗੇ, ਸਰਕਾਰ ਤੋਂ ਬਣਵਾ ਦੇਵਾਂਗੇ ਫਲਾਣਾ, ਲੇਕਿਨ ਇਸ ਖਬਰ ਨੂੰ ਕਿਵੇਂ ਗਾਇਬ ਕਰ ਦਿੱਤਾ ਗਿਆ। ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੁਸਲਮਾਨਾਂ ਦੇ ਖਿਲਾਫ ਜੋ ਟੈਕਟਿਕ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਯੂਪੀ ਦਾ ਗੁੰਡਾ ਯੋਗੀ ਆਦਿੱਤਿਆਨਾਥ ਉਹਨੇ ਕਿਵੇਂ ਮੁਸਲਮਾਨਾਂ ਦੇ ਘਰ ਜਿਹੜੇ ਨੇ ਬੁਲਡੋਜ਼ ਕੀਤੇ। ਉਹਦਾ ਨਾਂ ਹੀ ਬਾਬਾ ਬੁਲਡੋਜ਼ਰ ਜਿਹੜਾ ਉਹਨੂੰ ਕਹਿ ਕੇ ਜਿਹੜਾ ਮੁਸਲਮਾਨਾਂ ਨੂੰ ਡਰਾਇਆ ਜਾਂਦਾ। ਇਕੱਲਾ ਇਹੀ ਨਹੀਂ, ਇੱਥੇ 26 ਜਨਵਰੀ ਦੀ ਪੈਰੇਡ ਨਿਊ ਜਰਸੀ ਦੇ ਹਿੰਦੂ ਤਵੀਆਂ ਨੇ ਕੀਤੀ ਤੇ ਉਹਦੇ 'ਚ ਉਹਨਾਂ ਨੇ ਇੱਕ ਪੂਰਾ ਬੁਲਡੋਜ਼ਰ ਜਿਹੜਾ ਉਹ ਵੀ ਇੱਕ ਝਾਂਕੀ ਦਾ ਹਿੱਸਾ ਬਣਾਇਆ ਔਰ ਆਦਿੱਤਿਆਨਾਥ ਯੋਗੀ ਦੀ ਫੋਟੋ ਲਾ ਕੇ ਉਹਨੂੰ ਸੈਲੀਬ੍ਰੇਟ ਕੀਤਾ ਕਿ ਜੀ ਦੇਖੋ ਬਾਬਾ ਬੁਲਡੋਜ਼ਰ ਕੀ ਕਰ ਰਿਹਾ। ਹੁਣ ਇਸ ਸਾਰੇ ਫਿਰ ਅਸੀਂ ਦੇਖਿਆ ਕਿ ਵੀ ਯੂਪੀ ਸਰਕਾਰ ਤਾਂ ਇਸ ਹੱਦ ਤੱਕ ਕਿ ਜੇ ਕਿਤੇ ਕੋਈ ਪ੍ਰੋਟੈਸਟ ਹੋਇਆ ਜਾਂ ਕੋਈ ਡੈਮੋਨਸਟ੍ਰੇਸ਼ਨ ਹੈ ਉਹਦੇ 'ਚ ਜਿਹੜੇ ਕੋਈ ਪਾਰਟਿਸਿਪੇਟ ਕਰਨ ਗਏ ਨੇ ਉਹਨਾਂ ਦੇ ਕਾਰੋਬਾਰ ਉਹਨਾਂ ਦੀਆਂ ਦੁਕਾਨਾਂ ਵੀ ਢਾਹ ਦਿਓ। ਫਿਰ ਇਹ ਕੰਮ ਇਕੱਲਾ ਯੂਪੀ ਤੱਕ ਨਹੀਂ ਰਿਹਾ, ਮੱਧ ਪ੍ਰਦੇਸ਼ ਅਸੀਂ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਦੇ ਵੇਲੇ ਜਿਹੜਾ ਉਹ ਮੁਸਲਮਾਨਾਂ ਦੀਆਂ ਦੁਕਾਨਾਂ ਔਰ ਕਾਰੋਬਾਰ ਬੁਲਡੋਜ਼ ਕੀਤੇ ਗਏ। ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਨੇ ਨੂਹ ਦੇ ਵਿੱਚ ਜਦੋਂ ਕਿ ਹਿੰਦੂ ਤਵੀਆਂ ਦੀ ਇੱਕ ਕਰਾਊਡ ਨੇ ਉੱਥੇ ਆ ਕੇ ਪ੍ਰੋਵੋਕੇਸ਼ਨ ਕਰਨੀ ਚਾਹੀ ਔਰ ਕਿਉਂਕਿ ਉਹ ਨੂਹ ਦੇ ਜਿਹੜੇ ਮੁਸਲਮਾਨ ਨੇ ਮੇਵਾਤ ਮੁਸਲਮਾਨ ਉਹ ਤਾਂ ਅੰਗਰੇਜ਼ਾਂ ਦੇ ਵੇਲੇ ਵੀ ਕਿਉਂਕਿ ਰਾਜਪੂਤਾਂ 'ਚੋਂ ਕਨਵਰਟ ਨੇ, ਫੌਜ 'ਚ ਵੀ ਸੀ, ਹੁਣ ਵੀ ਮੇਵਾਤੀ ਜਿਹੜੇ ਨੇ ਫੌਜ 'ਚ ਨੇ ਜੀ, ਉਹਨਾਂ ਨੇ ਉਹਨਾਂ ਨੂੰ ਕਾਊਂਟਰ ਕੀਤਾ ਔਰ ਉੱਥੇ ਆਪਣੀ ਉਹ ਸ਼ਰਾਰਤ ਨਹੀਂ ਕਰ ਸਕੇ ਔਰ ਬਾਅਦ ਦੇ ਵਿੱਚ ਬੁਲਡੋਜ਼ਰ ਲਿਆ ਕੇ ਮੁਸਲਮਾਨਾਂ ਦੇ ਘਰ ਔਰ ਦੁਕਾਨਾਂ ਤਬਾਹ ਕੀਤੀਆਂ ਗਈਆਂ। ਸੋ ਮੈਂ ਆਲਰੇਡੀ ਇਹ 3 ਸਟੇਟਾਂ ਕਿਉਂਕਿ ਇਹ ਤਿੰਨੋਂ ਹੀ ਜਿਹੜੀਆਂ ਨੇ ਬੀਜੇਪੀ ਰੂਲਡ ਨੇ, ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਔਰ ਹਰਿਆਣੇ ਦੇ ਵਿੱਚ। ਹੁਣ ਹਰਿਆਣੇ 'ਚ ਅਸੀਂ ਆਲਰੇਡੀ ਮਨੋਹਰ ਲਾਲ ਖੱਟੜ ਦੀ ਸਰਕਾਰ ਵੇਲੇ ਦੇਖਿਆ ਕਿ ਕਿਵੇਂ ਜਿਹੜਾ ਉਹ ਕਿਸਾਨ ਮੋਰਚੇ ਜਿੱਥੋਂ ਸ਼ੰਭੂ ਬਾਰਡਰ 'ਤੇ ਕਿਵੇਂ ਉਹਨਾਂ ਨੇ ਈਵਨ ਪੰਜਾਬ ਦੇ ਏਰੀਆ 'ਚ ਆ ਕੇ ਚੁੱਕ ਕੇ ਲਿਜਾ ਕੇ ਕਿਵੇਂ ਇੱਕ ਨੌਜਵਾਨ ਸ਼ੁਭਮਨ ਸਿੰਘ ਜਾਂ ਕੀ ਨਾਂ ਹੈ ਉਹਦਾ, ਉਸ ਦਾ ਮਰਡਰ ਕੀਤਾ ਔਰ ਕੋਈ ਇਹਦੇ ਬਾਵਜੂਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾੜਾ ਮੋਟਾ ਪਹਿਲਾਂ ਉਹਦਾ ਸੂਬੋਟੋ ਨੋਟਿਸ ਲਿਆ ਪਰ ਉਹ ਸਾਰਾ ਖੁਰਦ-ਬੁਰਦ ਕਰਤਾ ਹੈ। ਇਸ ਤੋਂ ਇਲਾਵਾ ਕਿ ਜੀ ਹੁਣ ਭਗਵੰਤ ਮਾਨ ਗਿਆ, ਉਹ 1 ਕਰੋੜ ਦਿੱਤਾ ਹੈ, ਉਹਦੀ ਭੈਣ ਨੂੰ ਨੌਕਰੀ ਦਿੱਤੀ ਹੈ, ਲੇਕਿਨ ਕਿਵੇਂ ਪੰਜਾਬ ਦੀ ਹੱਦ 'ਚ ਆ ਕੇ ਔਰ ਬਾਕੀਆਂ ਨਾਲ ਵੀ ਉੱਥੇ ਕੀ ਹੋਇਆ, ਕਿਹਨਾਂ ਨੂੰ ਟਾਰਚਰ ਕੀਤਾ ਗਿਆ, ਕਿੰਨੀਆਂ ਕਹਾਣੀਆਂ ਸਾਹਮਣੇ ਆਈਆਂ। ਹੁਣ ਇਹ ਬੇਸ਼ੱਕ ਹੁਣ ਮਨੋਹਰ ਲਾਲ ਖੱਟੜ MP ਬਣ ਕੇ ਦਿੱਲੀ ਜਾ ਚੁੱਕਾ ਹੈ ਔਰ ਜਿਹੜਾ ਇੱਕ ਨਵਾਂ ਟੁਚਾ ਉਹਨਾਂ ਨੇ ਲਿਆਂਦਾ ਹੈ ਉਹਦੀ ਕਮਾਂਡ ਦੇ ਥੱਲੇ ਹੋਇਆ ਔਰ ਇਹ ਇੱਕ ਬਹੁਤ ਵੱਡਾ ਇਸ ਪਾਰਟ ਨੂੰ ਜਿਵੇਂ ਮੀਡੀਆ 'ਚੋਂ ਗਾਇਬ ਕੀਤਾ ਗਿਆ ਔਰ ਸਿੱਖ ਜਥੇਬੰਦੀਆਂ, ਚਲੋ SGPC ਭਾਵੇਂ ਅਸੀਂ ਜੋ ਮਰਜ਼ੀ ਇਹਨਾਂ ਨੂੰ ਕਹਿੰਦੇ ਆ ਲੈ ਦੇ ਕੇ, ਭਾਵੇਂ ਅੱਜ ਉਹਨਾਂ ਦੀ ਹੁਣ ਲੋੜ ਵੀ ਬਣ ਗਈ ਹੈ ਕਿਉਂਕਿ ਸਿੱਖਾਂ 'ਚ ਦੁਬਾਰਾ ਆਪਣੀ ਪੈਂਠ ਬਣਾਉਣ ਦੇ ਲਈ ਉਹ ਕੁਛ ਨਾ ਕੁਛ ਹੁਣ ਆਵਾਜ਼ ਵੀ ਚੁੱਕ ਰਹੇ ਨੇ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਉਹੀ ਜਿਹੜਾ ਜੇ ਈਵਨ ਸਰਦਾਰ ਟਿੰਮਾ ਜਿਹੜਾ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਦਾ ਰਾਜਸਥਾਨ ਦੇ ਵਿੱਚ ਵੀ ਜਿਹੜਾ ਜਨਰਲ ਸੈਕਟਰੀ ਹੈ ਔਰ ਬਾਕੀ ਉਹਦੇ ਖਿਲਾਫ ਕਿ ਉਹਨੇ ਕੋਈ ਪੋਸਟਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕਣ ਨੂੰ ਲੈ ਕੇ ਪਾਈਆਂ, ਉਸ ਦੇ ਖਿਲਾਫ ਜਿਹੜੀ ਨਵੀਂ ਕਾਨੂੰਨੀ ਸਹਾਇਤਾ ਬਣਾਈ ਹੈ ਉਹਦੇ ਥੱਲੇ ਕੇਸ ਰਜਿਸਟਰ ਕਰ ਲਿਆ ਗਿਆ ਔਰ ਹੁਣ ਅਗਲੀ ਖਬਰ ਜਿਹੜੀ ਹੈ ਇਹ ਹਰਿਆਣੇ ਦੀ ਹਾਲਾਂ ਇਹ ਜਿਹੜੀ ਹੈਪਨਿੰਗ ਹੈ ਇਹ ਆਲਮੋਸਟ ਜਿਹੜੀ ਹੈ ਉਹ 26 ਜੂਨ 2024 ਨੂੰ ਇਹ ਘਰ ਢਾਏ ਗਏ ਨੇ। ਹੁਣ 26 ਜੂਨ ਤੋਂ ਅੱਜ ਅਸੀਂ 10 ਜੁਲਾਈ ਨੂੰ ਗੱਲ ਕਰ ਰਹੇ ਹਾਂ, ਸੋ 7-8 ਦਿਨ ਤਾਂ ਈਵਨ ਸ਼੍ਰੋਮਣੀ ਕਮੇਟੀ ਤੱਕ ਵੀ ਖਬਰ ਪਹੁੰਚਣ ਨੂੰ ਲੱਗੇ ਔਰ ਇਹ ਖਬਰ ਦਾ ਹੈਡ ਹੀ ਇਹ ਹੈ ਕਿ ਵੀ
SGPC reached out to Sikh families of Amupur village displaced by BJP government of Haryana। ਹੁਣ ਡਿਸਪਲੇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ 70 ਸਾਲਾਂ ਤੋਂ ਜਿੱਥੇ ਉਹ ਆ ਕੇ ਵਿਚਾਰਿਆਂ ਨੇ ਆਪਣਾ ਪੈਨੀ ਜਿਹੜਾ ਹੈ ਉਹ ਪੈਸਾ ਜੋੜ ਕੇ ਆਪਣੇ ਘਰ ਬਣਾਏ ਨੇ, ਉਹ ਵਿਚਾਰੇ ਬਜ਼ੁਰਗ ਬਾਬੇ ਅੱਖਾਂ 'ਚ ਅਥਰੂ ਕਹਿੰਦੇ ਅਸੀਂ ਕੀ ਕਰਾਂਗੇ। ਔਰ ਇਹ ਖਬਰ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਕਾਰਾ ਕੀਤਾ ਔਰ ਇਸ ਦੇ ਵਿੱਚ SGPC ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਕਮੇਟੀ ਬਣਾਈ ਜਿਹਦੇ 'ਚ ਵਾਈਸ ਪ੍ਰੈਜ਼ੀਡੈਂਟ ਹਰਭਜਨ ਸਿੰਘ ਮਸਾਣਾ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਬਖਸ਼ ਸਿੰਘ ਖਾਲਸਾ ਤੇ ਮੈਂਬਰ ਉਹਨਾਂ ਦੇ 2-3 ਧਰਮ ਪ੍ਰਚਾਰ ਕਮੇਟੀ ਦੇ ਇਹ ਉੱਥੇ ਮੌਕੇ ਤੇ ਗਏ, ਉਹ ਪਰਿਵਾਰਾਂ ਦੇ ਨਾਲ ਮਿਲੇ ਨੇ ਔਰ ਉਹਨਾਂ ਨੇ SGPC ਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਜਿਹੜੀ ਹੈ ਉਹ ਭਰੋਸਾ ਦਿਵਾਇਆ ਕਿ ਵੀ ਅਸੀਂ ਇਹ ਜਿਹੜੀ ਗਵਰਨਮੈਂਟ ਨੇ ਕੰਮ ਕੀਤਾ ਹੈ, ਬੁਲਿੰਗ ਕੀਤੀ ਹੈ ਔਰ ਰਿਪਰੈਸ਼ਨ ਕੀਤਾ ਹੈ, ਇਸ ਨੂੰ ਕੰਡੈਮ ਕਰਦੇ ਹਾਂ। ਔਰ ਉਹਨਾਂ ਨੇ ਮੌਕੇ ਦੇ ਉੱਤੇ ਹੀ ਚਾਰੋਂ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਜਿਹੜੇ ਨੇ ਉਹ ਚੈੱਕ ਵੀ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਚੈਲੰਜ ਕਰਾਂਗੇ। ਔਰ ਇਹ ਜਿਹੜੇ ਇਸ ਮੌਕੇ ਦੇ ਉੱਤੇ ਉਹਨਾਂ ਦੇ SGPC ਦੇ ਬੁਲਾਰੇ ਨੇ ਵੀ ਇਹ ਕਿਹਾ ਕਿ ਵੀ ਅਸੀਂ ਜਿੱਥੇ ਇਹਨਾਂ ਦੀ ਮਦਦ ਕੀਤੀ ਹੈ, ਉਹਨਾਂ ਨੇ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਕਿਹਾ ਕਿ ਹਰ ਲੈਵਲ ਤੇ ਇਹਨਾਂ ਦੀ ਮਦਦ ਕਰੋ, ਇਹਨਾਂ ਨੂੰ ਅਸੀਂ ਘਰ ਬਣਾ ਕੇ ਦੇਵਾਂਗੇ। ਔਰ ਇਹ ਜਿਹੜਾ ਹਿਊਮਨ ਰਾਈਟਸ ਦੀ ਸਟ੍ਰਿਕਟ ਵਾਇਓਲੇਸ਼ਨ ਕੀਤੀ ਹੈ, ਇਹ BJP ਸਰਕਾਰ ਹਰਿਆਣੇ ਦੇ ਵਿੱਚ ਹੁਣ ਬਹੁਤ ਇਹ ਜ਼ੁਲਮ ਕਰ ਰਹੀ ਹੈ। ਔਰ ਹਾਲਾਂਕਿ ਇੱਕ ਖਬਰ ਜਿਹੜੀ ਅਗੇਨ ਗਾਇਬ ਰਹੀ, ਸ਼ਾਇਦ ਉਹ ਨੌਜਵਾਨ ਨਵਦੀਪ ਸਿੰਘ ਜਦੋਂ ਜਿਹੜਾ ਉਹ ਸਿੰਘੂ ਤੋਂ ਸ਼ੰਭੂ ਤੋਂ ਸਿੰਘੂ ਤੱਕ ਜਿਹੜਾ ਉਹ ਦੀਪ ਸਿੱਧੂ ਦੀ ਕਮਾਂਡ ਦੇ ਵਿੱਚ ਜਿਹੜਾ ਬਹੁਤ ਸਾਰਾ ਇੱਕ ਮਾਰਚ ਜਿਹੜੇ ਤੁਰਿਆ ਸੀ, ਉਹਦੇ 'ਚ ਇੱਕ ਹਰਿਆਣੇ ਦਾ ਨੌਜਵਾਨ ਜਿਸ ਨੇ ਵਾਟਰ ਕੈਨਨ ਨੂੰ ਜਾ ਕੇ ਬੰਦ ਕੀਤਾ ਸੀ ਜੰਪ ਕਰਕੇ, ਜਿਵੇਂ ਕਿ ਇੱਕ ਡੌਲ ਹੁੰਦੀ ਹੈ। ਪਿਛਲੇ ਦਿਨਾਂ 'ਚ ਉਹਨੂੰ ਜਿਹੜਾ ਮੋਹਾਲੀ ਤੋਂ ਗ੍ਰਿਫਤਾਰ ਕਰ, ਔਰ ਤੁਸੀਂ ਦੇਖੋ ਇੰਨੀ ਵਾਇਓਲੇਸ਼ਨ ਹੋ ਰਹੀ ਹੈ, ਕਿਸੇ ਵੀ ਇੱਕ ਸਟੇਟ ਦੇ ਵਿੱਚ ਆ ਕੇ ਜਿਹੜਾ ਉਹ ਦੂਜੇ ਸਟੇਟ ਦੀ ਪੁਲਿਸ ਇੰਟਰਫੀਅਰ ਨਹੀਂ ਕਰਦੀ। ਈਵਨ ਜੇ ਹੁਣ ਕਾਮਨ ਹੈ ਪੰਜਾਬ ਹਰਿਆਣਾ ਹਾਈ ਕੋਰਟ, ਉਹ ਵੀ ਕਿਸੇ ਦੇ ਖਿਲਾਫ ਕੋਈ ਵਾਰੰਟ ਜਾਰੀ ਕਰਦਾ ਹੈ ਜਾਂ ਦੂਜਾ ਹੈ, ਤੇ ਜੇ ਪੰਜਾਬ ਦੇ ਵਿੱਚ ਮੌਜੂਦ ਹੈ ਇੰਸੀਡੈਂਟ ਹਰਿਆਣੇ 'ਚ ਹੋਈ ਹੈ, ਹਰਿਆਣਾ ਪੁਲਿਸ ਪੰਜਾਬ ਨੂੰ ਇਨਫੋਰਮ ਕਰਕੇ ਆ ਕੇ ਈਵਨ ਉਹ ਵਾਰੰਟ ਸਰਵ ਕਰ ਸਕਦੀ ਹੈ, ਗ੍ਰਿਫਤਾਰੀ ਤਾਂ ਦੂਰ ਦੀ ਗੱਲ। ਔਰ ਉਹਨੂੰ ਜਿਹੜਾ ਨਵਦੀਪ ਨੂੰ ਚੁੱਕਿਆ ਗਿਆ, ਬਹੁਤ ਬੁਰੀ ਤਰ੍ਹਾਂ ਉਹਨੂੰ ਟਾਰਚਰ ਕੀਤਾ ਗਿਆ। ਸੋ ਇਹ ਸਾਰੇ ਵਰਤਾਰੇ ਜਿਹੜੇ ਨੇ ਇਹ ਹਰਿਆਣੇ ਦੇ ਵਿੱਚ ਹੋ ਰਹੇ ਨੇ। ਔਰ ਇਸ ਦੇ ਉੱਤੇ ਜਿਵੇਂ ਅਸੀਂ ਕਿਹਾ ਕਿ ਵੀ ਇਹ ਉਹਨਾਂ ਨੇ ਜਿਹੜਾ ਡੈਲੀਗੇਸ਼ਨ ਸੀ, ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲ ਕੀਤੀ ਕਿ ਵੀ ਅਸੀਂ ਹਰ ਲੈਵਲ ਦੇ ਉੱਤੇ ਇਹਨਾਂ ਸਿੱਖ ਪਰਿਵਾਰਾਂ ਦੇ ਨਾਲ ਖੜੇ ਔਰ ਇਹ ਉਹਨਾਂ ਨੇ ਦੀ ਅਸੀਂ ਮਦਦ ਕਰਾਂਗੇ। ਇਸੇ ਤਰ੍ਹਾਂ ਉਹਨਾਂ ਦੇ ਜਨਰਲ ਸੈਕਟਰੀ ਜਿਹੜੇ ਨੇ SGPC ਦੇ, ਉਹਨਾਂ ਨੇ ਐਂਟੀ ਸਿੱਖ ਐਕਸ਼ਨ ਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਹਰਿਆਣੇ ਦੀ BJP ਸਰਕਾਰ ਸਿੱਖਾਂ ਦੇ ਖਿਲਾਫ ਪੂਰੀ ਤਰ੍ਹਾਂ ਭੁਗਤ ਰਹੀ ਹੈ। ਸਿੱਖਸ ਆਰ ਡੀਪਲੀ ਐਂਗਰੀ ਵਿਦ ਦਿਸ ਐਕਸ਼ਨ ਆਫ ਦਾ ਗਵਰਨਮੈਂਟ ਔਰ ਵਿਦ ਦਿਸ ਐਕਸ਼ਨ BJP's ਐਂਟੀ ਸਿੱਖ ਪਾਲਿਸੀ ਹੈਜ਼ ਬੀਨ ਐਕਸਪੋਜ਼ਡ ਵਾਂਸ ਅਗੇਨ। ਉਹ ਤੋਂ ਪਹਿਲਾਂ ਤੋਂ ਹੀ ਐਂਟੀ ਸਿੱਖ ਸੀ, ਤੁਸੀਂ ਇਹਨਾਂ ਦੇ ਘਨਾੜੇ ਚੜੇ ਹੋਏ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਘਟਨਾ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਤੇ ਹੈ, ਮੋਦੀ ਦੇ ਉੱਤੇ ਹੈ, ਕਿਉਂਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਉਜਾੜਨ ਦੇ ਲਈ ਜਿਹੜਾ ਇਹ ਸਾਰਾ ਪਾਰਟ ਕੀਤਾ ਜਾ ਰਿਹਾ। ਔਰ ਇਹ ਉਹਨਾਂ ਨੇ ਕਿਹਾ ਵੀ ਕਿੱਥੇ ਹੈ ਜਿਹੜੀ ਸਾਰੀ ਹਰਿਆਣਾ ਕਮੇਟੀ ਔਰ ਦੂਜੇ ਤੀਜੇ ਬਣਾਈ। ਔਰ ਇਹ ਜਿਹੜੇ ਵਿਕਟਮ ਫੈਮਲੀਜ਼ ਨੇ ਉਹਨਾਂ 'ਚ ਬੂਟਾ ਸਿੰਘ ਹੋਰਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਅਸੀਂ 4 ਭਰਾ ਹਾਂ ਔਰ ਅਸੀਂ 47 ਦੇ ਵਿੱਚ ਸਾਡੀ ਫੈਮਲੀਜ਼ ਪਾਕਿਸਤਾਨ ਤੋਂ ਮਾਈਗ੍ਰੇਟ ਕੀਤੀਆਂ ਔਰ ਅਸੀਂ ਇਸ ਥਾਂ ਦੇ ਉੱਤੇ ਆਮੂਪੁਰ ਪਿੰਡ 'ਚ ਪਿਛਲੇ 70 ਸਾਲਾਂ ਤੋਂ ਸੈਟਲ ਹੈ। ਪਰ ਅਚਾਨਕ 26 ਜੂਨ 2024 ਨੂੰ ਗਵਰਨਮੈਂਟ ਅਫੀਸ਼ੀਅਲ ਆਏ, ਉਹਨਾਂ ਨੇ ਪੁਲਿਸ ਫੋਰਸ ਸੱਤੀ ਔਰ ਬੁਲਡੋਜ਼ਰ ਦੇ ਨਾਲ ਜਿਹੜਾ ਇਹ ਸਾਨੂੰ ਸਾਡੇ ਘਰਾਂ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ। ਹੁਣ ਇਹ ਸਾਰਾ ਔਰ ਇਹ ਜਦੋਂ ਸ਼੍ਰੋਮਣੀ ਕਮੇਟੀ ਦਾ ਇਹ ਆ ਗਿਆ, ਫਿਰ ਟਾਈਮਜ਼ ਆਫ ਇੰਡੀਆ ਨੇ ਅੱਜ ਇਹ ਖਬਰ ਦਿੱਤੀ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਵਿਲ ਗੈਟ ਹਾਊਸਿਸ ਆਫ ਸਿੱਖ ਫੈਮਲੀਜ਼ ਡਿਮੋਲਿਸ਼ਡ ਇਨ ਆਮਪੁਰ ਵਿਲੇਜ ਇਨ ਕਰਨਾਲ ਕੰਸਟਰਕਟਡ ਫਰੋਮ ਗਵਰਨਮੈਂਟ ਹਰਿਆਣਾ। ਜਿਹੜੀ ਹਰਿਆਣਾ ਕਮੇਟੀ ਉਹਨਾਂ ਦੇ ਟੁੱਚਿਆਂ ਦੀ ਹੈ, ਉਹ ਕਹਿ ਰਹੇ ਨੇ ਜੀ ਅਸੀਂ ਜੇ ਢਾਹ ਦਿੱਤੇ ਕੋਈ ਨਹੀਂ, ਅਸੀਂ ਹਰਿਆਣਾ ਕਮੇਟੀ ਤੋਂ ਹੀ ਜਿਹੜਾ ਹਰਿਆਣਾ ਸਰਕਾਰ ਤੋਂ ਹੀ ਬਣਵਾਵਾਂਗੇ। ਤੇ ਜੇ ਉਹਨਾਂ ਨੇ ਨਾ ਬਣਾ ਕੇ ਦਿੱਤੇ, ਇਹ ਨਾਇਬ ਸਿੰਘ ਸੈਣੀ ਨਾਂ ਦਾ ਟੁੱਚਾ ਜਿਹੜਾ ਹੁਣ ਚੀਫ ਮਿਨਿਸਟਰ ਖੜਾ ਕੀਤਾ ਹੋਇਆ, ਫਿਰ ਹਰਿਆਣਾ ਕਮੇਟੀ ਖੁਦ ਬਣਾ ਕੇ ਦੇਗੀ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਵਾਰਨਿੰਗ ਸ਼ਾਟ ਨਹੀਂ ਹੈ, ਇਹ ਆਲਰੇਡੀ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਸਿੱਖਾਂ ਨੂੰ ਜਿਵੇਂ
ਐਮਰਜੈਂਸੀ ਦੇ ਖਿਲਾਫ ਮੋਰਚੇ ਤੋਂ ਬਾਅਦ ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ 1980 'ਚ ਤੇ ਉਹਨਾਂ ਨੇ ਵਨ ਲਾਈਨਰ ਡਿਸੀਜਨ ਲੈ ਲਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ। ਉਹ ਫਿਰ ਕਿਵੇਂ ਉਹਨਾਂ ਨੇ ਘਾੜਤ ਘੜੀ, ਕਿੱਥੋਂ ਕਮਾਂਡੋ ਟ੍ਰੇਨਡ ਕੀਤੇ, ਕਿਵੇਂ ਕੰਟਰਾਈਵ ਕੀਤੀ ਸਿਚੁਏਸ਼ਨ, ਇਹ ਕਹਾਣੀ ਅਸੀਂ ਆਫਟਨ ਰਿਪੀਟ ਕਰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਸੈਕੰਡ ਟਰਮ ਮੁੱਕਣ ਤੋਂ ਪਹਿਲਾਂ ਕਿਸਾਨ ਮੋਰਚਾ ਜਿਸ ਦੇ ਦਬਾਅ ਹੇਠ ਫਿਰ ਸਰਕਾਰ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਹ ਇਹਨਾਂ ਨੇ ਸਕ੍ਰਿਪਟ ਲਿਖ ਦਿੱਤੀ ਕਿ ਭਾਈ ਸਿੱਖਾਂ ਨੂੰ ਸਜ਼ਾ ਯਾਫਤਾ ਕਰਨਾ ਹੈ। ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਉੱਤੇ ਵੀ ਉਹਨਾਂ ਨੇ ਆਪਣੀ ਨੀਤੀ, ਇਹ ਤਾਂ ਫਿਰ 2023 ਦੇ ਵਿੱਚ ਕਿਲਿੰਗ ਸਪਰੀ ਸ਼ੁਰੂ ਹੁੰਦੀ ਹੈ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਬਈ ਇਹ ਜਿੱਥੇ ਜਿੱਥੇ ਵੀ ਬੀਜੇਪੀ ਦੀਆਂ ਸਰਕਾਰਾਂ ਨੇ, ਉਹ ਹਰਿਆਣਾ ਹੋਏ, ਉਹ ਯੂਪੀ ਹੋਏ, ਉਹ ਮੱਧ ਪ੍ਰਦੇਸ਼ ਹੋਏ, ਉਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਸੀ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮਹੀਨੇ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੀਆਂ ਲਿਖਤਾਂ ਦਾ ਕੋਈ ਨਾ ਕੋਈ ਜਿਹੜਾ ਪਾਰਟ ਹੈ ਉਸ ਨੂੰ ਸਾਂਝਾ ਕਰੀਏ ਉਹਨਾਂ ਦੀ ਕਿਸੇ ਨਜ਼ਮ ਨੂੰ। ਸੋ ਮੈਂ ਇੱਕ ਨਜ਼ਮ ਜਿਹੜੀ ਉਹਨਾਂ ਦੀ ਅੱਜ ਦੇ ਲਈ ਚੁਣੀ ਹੈ ਉਸ ਨੂੰ ਆਪਣੇ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਜੰਗ ਜਾਰੀ ਹੈ, ਕਿਉਂਕਿ ਇਹ ਜਿਹੜੀ ਮੋਟੀਵੇਸ਼ਨਲ ਇੰਸਪੀਰੇਸ਼ਨਲ ਪੋਇਟਰੀ ਹੁੰਦੀ ਹੈ ਇਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਵੀ ਰੱਖਦੀ ਹੈ। ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ। ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਿਸਤਾਨ ਦਾ ਜੀ। ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਬਣਿਆ, ਮੁੱਲ ਕੋਈ ਨਹੀਂ ਕਿਸੇ ਦੀ ਜਾਨ ਦਾ ਜੀ। ਸਿੰਘਾਂ ਜਾਨ ਪਿਆਰੀ ਹੁਣ ਨਹੀਂ ਕਰਨੀ, ਮੰਜ਼ਲ ਮਾਰਨ ਤੋਂ ਪਹਿਲਾਂ ਅਸਾਂ ਰੁਕਣਾ ਨਹੀਂ। ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰ ਦਾ ਵੀ, ਅਸਾਂ ਜ਼ਬਰ ਦੇ ਸਾਹਮਣੇ ਝੁਕਣਾ ਨਹੀਂ। ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ, ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ। ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ। ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ, ਸਾਨੂੰ ਚਾਅ ਰਿਹਾ ਸੋਹਣੇ ਹਥਿਆਰ ਦਾ ਹੈ। ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ, ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ। ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ, ਸਾਨੂੰ ਚਾਅ ਰਿਹਾ ਸੋਹਣੇ ਹਥਿਆਰ ਦਾ ਹੈ। ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ, ਅਸੀਂ ਸਿਰ ਉਠਾ ਕੇ ਤੁਰਨ ਵਾਲੇ। ਜਿਸ ਰਾਹ ਤੇ ਤੁਰ ਪਏ ਕਰ ਨਿਸ਼ਚਾ, ਨਹੀਂ ਅੱਧ ਵਿਚਾਲਿਓਂ ਮੁੜਨ ਵਾਲੇ। ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ, ਅਸੀਂ ਸਿਰ ਉਠਾ ਕੇ ਤੁਰਨ ਵਾਲੇ। ਜਿਸ ਰਾਹ ਤੇ ਤੁਰ ਪਏ ਕਰ ਨਿਸ਼ਚਾ, ਨਹੀਂ ਅੱਧ ਵਿਚਾਲਿਓਂ ਮੁੜਨ ਵਾਲੇ। ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ, ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ। ਖਾਲਿਸਤਾਨ ਬਣਾ ਕੇ ਹੈ ਦਮ ਲੈਣਾ, ਸਾਡੀ ਜੰਗ ਹੀ ਸਾਡੀ ਪਹਿਚਾਨ ਹੈ। ਅੱਜ ਜੰਗ ਜਾਰੀ ਹੈ, ਜੰਗ ਨੇ ਜਾਰੀ ਰਹਿਣਾ। ਅਸੀਂ ਬਾਰ ਪਰਾਏ ਹੁਣ ਨਹੀਂ ਬਹਿਣਾ, ਖਾਲਿਸਤਾਨ ਬਣਾ ਕੇ ਹੈ ਦਮ ਲੈਣਾ। ਸਾਡੀ ਜੰਗ ਹੀ ਸਾਡੀ ਪਹਿਚਾਨ ਹੈ। ਜੰਗ ਜਾਰੀ ਹੈ, ਜੰਗ ਨੇ ਜਾਰੀ ਰਹਿਣਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166591984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।